ਇਸ ਜਿਹੜਾ ਇਕੱਠ ਹੈ ਇਹਦੇ ਹਵਾਲੇ ਨਾਲ ਚੰਦ ਲਾਈਨਾਂ ਤੇ ਮੁਸ਼ਤਮਲ ਕਰਾਰਦਾਦਾ ਨੇ। ਮੈਂ ਚਾਹਾਂਗਾ ਕਰਾਰਦਾਦਾ ਮਨਜ਼ੂਰ ਕਰ ਲਈਏ। ਤਾਂ ਸੋ ਮੈਂ ਗੁਜ਼ਾਰਿਸ਼ ਕਰਾਂਗਾ, ਮੈਂ ਬਲਕਿ ਪਹਿਲਾਂ ਦੱਸਣਾ ਵੀ ਚਾਹਾਂਗਾ ਕਿ ਅੱਜ ਦਾ ਪ੍ਰੋਗਰਾਮ ਪੰਜਾਬੀ ਜ਼ਬਾਨ ਤਹਿਰੀਕ, ਪੰਜਾਬੀ ਲੈਂਗੁਏਜ ਮੂਵਮੈਂਟ ਦੇ ਆਰ ਨਾਲ ਮੁਨੱਕਦ ਕੀਤਾ ਗਿਆ ਔਰ ਇਹਦੇ 'ਚ ਸਾਡੇ ਬਾਹਰ ਬੈਠੇ ਦੋਸਤ ਜਨਾਬ ਨਜ਼ੀਰ ਕੋਟ ਸਾਹਿਬ, ਨਾਸਰ ਸ਼ਹਜ਼ਾਦ ਸਾਹਿਬ ਔਰ ਅਮੈਰ ਮਨਜ਼ੂਰ ਸਾਹਿਬ ਦੀ ਹਲਾਸ਼ੇਰੀ ਸ਼ਾਮਲ ਹੈ। ਯਕੀਨਨ ਮੈਂ ਸਮਝਣਾ ਜਿਹੜੇ ਦੋਸਤ ਜਿੱਥੇ ਵੀ ਮੌਜੂਦ ਹੋਣ ਉਹਨਾਂ ਦੀ ਕੰਟਰੀਬਿਊਸ਼ਨ ਪੰਜਾਬੀ ਵਾਸਤੇ ਕਾਬਲੇ ਤਹਿਸੀਨ ਹੁੰਦੀ ਹੈ। ਔਰ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਨਜ਼ੀਰ ਕੋਟ ਸਾਹਿਬ ਨੇ ਮੈਨੂੰ ਇੱਕ ਵਾਰੀ ਨਹੀਂ ਕਈ ਵਾਰੀ ਕਿਹਾ ਕਿ ਪੰਜਾਬੀ ਦੇ ਇਸ ਮੁੱਦੇ 'ਤੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਔਰ ਦੋਸਤਾਂ ਨੂੰ ਬੁਲਾ ਕੇ ਉਹਨਾਂ ਦਾ ਮੌਕਫ ਔਰ ਉਹਨਾਂ ਦੀ ਜਾਣਕਾਰੀ ਲੈਣੀ ਚਾਹੀਦੀ ਹੈ। ਸੋ ਅੱਜ ਦਾ ਇਕੱਠ ਆਪਣੀ ਇਸ ਟੀਚੇ 'ਤੇ ਪਹੁੰਚਿਆ ਕਿ ਸਾਡੇ ਜਿਹੜੇ ਮਕਾਸਦ ਨੇ, ਸਾਡੀ ਜਿਹੜੀ ਕਰਾਰਦਾਦਾ ਨੇ, ਉਹ ਪੇਸ਼ ਕਰਨਾ ਸੀ। ਮੈਂ ਗੁਜ਼ਾਰਿਸ਼ ਕਰਾਂਗਾ ਜਨਾਬ ਯੂਸਫ ਪੰਜਾਬੀ ਸਾਹਿਬ ਨੂੰ ਉਹ ਤਸ਼ਰੀਫ ਲਿਆਉਣ ਤੇ ਪੰਜਾਬੀ ਜ਼ਬਾਨ ਤਹਿਰੀਕ, ਪੰਜਾਬੀ ਲੈਂਗੁਏਜ ਮੂਵਮੈਂਟ, ਪੰਜਾਬੀ ਯੂਨੀਅਨ, ਪੰਜਾਬ ਹਾਊਸ ਔਰ ਦੀਗਰ ਪੰਜਾਬੀ ਤਨਜ਼ੀਮਾਂ ਦੀ ਨੁਮਾਇੰਦਗੀ ਕਰਦੇ ਹੋਇਆ ਯੂਸਫ ਪੰਜਾਬੀ ਸਾਹਿਬ ਪੰਜਾਬ ਦੇ ਇਸ ਮੁੱਦੇ 'ਤੇ ਕਰਾਰਦਾਦਾ ਪੇਸ਼ ਕਰਨਗੇ ਜਿਹੜੀ ਯਕੀਨਨ ਇਹ ਹਾਊਸ ਮਨਜ਼ੂਰ ਕਰੇਗਾ। ਮੈਂ ਇੱਕ ਇੱਕ ਕਰਕੇ ਕਰਾਰਦਾਦ ਪੜ੍ਹਨਾ ਹੈ ਔਰ ਤੁਸੀਂ ਉਹਦੇ ਤੇ ਹੱਥ ਚੁੱਕ ਕੇ ਦੀ ਮਨਜ਼ੂਰੀ ਦੇਵੋਗੇ। ਪੰਜਾਬ ਹੁਕੂਮਤ ਸੁਪਰੀਮ ਕੋਰਟ ਦੇ 8 ਸਤੰਬਰ 2015 ਦੇ ਹੁਕਮ ਤੇ ਆਇਨ ਦੇ ਆਰਟੀਕਲ 251 ਦੇ ਸੈਕਸ਼ਨ 3 ਦੇ ਮੁਤਾਬਿਕ ਪੰਜਾਬ ਦੀ ਮਾਦਰੀ ਜ਼ੁਬਾਨ ਪੰਜਾਬੀ ਨੂੰ ਮੁੱਢਲੀ ਤਾਲੀਮ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਤਾਈਂ ਲਾਗੂ ਕਰੇ। ਨੰਬਰ 2, ਹਕੂਮਤ ਪੰਜਾਬੀ ਜ਼ੁਬਾਨ ਨੂੰ ਤਾਲੀਮੀ, ਸਰਕਾਰੀ ਤੇ ਦਫ਼ਤਰੀ ਜ਼ੁਬਾਨ ਦੇ ਤੌਰ ਉੱਤੇ ਲਾਗੂ ਕਰੇ। ਨੰਬਰ 3, ਹਕੂਮਤ ਪੰਜਾਬੀ ਜ਼ੁਬਾਨ ਨੂੰ ਦਰਪੇਸ਼ ਮਸਲੇ ਤੈਅ ਕਰਨ ਲਈ ਮੁਹਤਸਬ ਦੇ ਤੌਰ ਤੇ ਕੰਮ ਕਰਨ ਵਾਲਾ ਇਦਾਰਾ ਕਾਇਮ ਕਰੇ ਜਿਹਦਾ ਕਮਿਸ਼ਨਰ ਖੁਦ ਮੁਖਤਾਰ ਹੋਵੇ। ਨੰਬਰ 4, ਹਕੂਮਤ ਉਰਦੂ ਲੈਂਗੁਏਜ ਐਕਟ ਖਤਮ ਕਰੇ, ਪੰਜਾਬੀ ਲੈਂਗੁਏਜ ਐਕਟ ਲਾਗੂ ਕਰੇ। ਨੰਬਰ 5, ਪ੍ਰਾਇਮਰੀ ਤੋਂ ਯੂਨੀਵਰਸਿਟੀ ਤਾਈਂ ਸਰਕਾਰੀ ਔਰ ਮੀਡੀਅਮ ਤਾਲੀਮੀ ਇਦਾਰਿਆਂ ਨੂੰ ਫੌਰੀ ਤੌਰ ਉੱਤੇ ਪੰਜਾਬੀ ਮੀਡੀਅਮ ਇਦਾਰਿਆਂ ਵਿੱਚ ਤਬਦੀਲ ਕੀਤਾ ਜਾਵੇ। ਨੰਬਰ 6, ਪੰਜਾਬੀ ਲੈਂਗੁਏਜ ਅਥਾਰਟੀ ਤੇ ਇਹਦਾ ਸੈਕਟਰੀਏਟ ਕਾਇਮ ਕੀਤਾ ਜਾਵੇ। ਨੰਬਰ 7, ਪੰਜਾਬੀ ਟੈਕਸਟ ਬੁੱਕ ਬੋਰਡ ਕਾਇਮ ਕੀਤਾ ਜਾਵੇ। ਨੰਬਰ 8, ਪੰਜਾਬੀ ਬੋਲੀ ਦੇ ਮਰਕਜ਼ੀ ਮਿਆਰੀ ਲਹਿੰਦੇ ਲਹਿਜੇ ਸਰਕਾਰੀ ਤੌਰ ਉੱਤੇ ਲਾਗੂ ਕੀਤਾ ਜਾਵੇ। ਨੰਬਰ 9, ਵਿਫਾਕੀ ਤੇ ਸੂਬਾਈ ਹਕੂਮਤਾਂ, ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ, ਮਹਿਕਮਾ ਮਰਦਮਸ਼ੁਮਾਰੀ, ਨਾਦਰਾ ਔਰ ਵਜ਼ਾਰਤ ਸਕਾਫਤ, ਹਕੂਮਤ ਤਾਲੀਮ, ਪੰਜਾਬ ਆਰਟ ਕੌਂਸਲ, ਪਿਲਾਕ, ਅਕਾਦਮੀ ਅਦਬੀਆਤ ਜਿਹੇ ਇਦਾਰੇ ਪੰਜਾਬ ਦੇ ਖਿਲਾਫ ਲਸਾਨੀ ਤੇ ਸਕਾਫਤੀ ਸਾਜ਼ਿਸ਼ਾਂ ਬੰਦ ਕਰਕੇ ਇਸ ਨੂੰ ਬੋਲੀ ਦੇ ਲਹਿਜਿਆਂ ਨੂੰ ਵੱਖਰੀਆਂ ਜ਼ਬਾਨਾਂ ਦੇ ਤੌਰ ਉੱਤੇ ਪੇਸ਼ ਕਰਨਾ ਫੌਰੀ ਬੰਦ ਕਰੇ। ਨੰਬਰ 10, ਪੰਜਾਬ ਹਕੂਮਤ ਪੰਜਾਬੀ ਬੋਲੀ ਦੇ ਵੱਖਰੀਆਂ ਲਹਿਜਿਆਂ ਨੂੰ ਜ਼ਬਾਨਾਂ ਬਣਾਉਣ ਲਈ ਹੋਣ ਵਾਲੀਆਂ ਸਾਜ਼ਿਸ਼ਾਂ ਉੱਤੇ ਫੰਡਿੰਗ ਬੰਦ ਕਰੇ। ਨੰਬਰ 11, ਪੰਜਾਬ ਦਾ ਹਰ ਵਸਨੀਕ ਪੰਜਾਬੀ ਵਿੱਚ ਆਲਾ ਤਾਲੀਮ ਹਾਸਲ ਕਰਨ ਲਈ ਸਰਕਾਰੀ ਗ੍ਰਾਂਟ ਜਾਂ ਸਕਾਲਰਸ਼ਿਪ ਦਾ ਹੱਕਦਾਰ ਠਹਿਰਾਇਆ ਜਾਵੇ। ਨੰਬਰ 12, ਪੰਜਾਬ ਨਾਲ ਪਾਣੀ ਦੀ ਵੰਡ ਦੇ ਮਾਮਲੇ ਉੱਤੇ ਧੋਖੇਬਾਜ਼ੀ ਬੰਦ ਕੀਤੀ ਜਾਵੇ। ਕਾਲਾ ਬਾਗ ਡੈਮ, ਗ੍ਰੇਟਰ ਥਲ ਪ੍ਰੋਜੈਕਟ ਜਿਹੇ ਮਨਸੂਬੇ ਫੌਰੀ ਤੌਰ ਮੁਕੰਮਲ ਕੀਤੇ ਜਾਣ। ਨੰਬਰ 13, ਪੰਜਾਬ ਦੀ ਸਰਜ਼ਮੀਨ ਉੱਤੇ ਵਗਦੇ ਸਿੰਧੂ ਦਰਿਆ ਦੇ ਹਿੱਸੇ ਦਾ ਨਾਮ ਬਦਲ ਕੇ ਦਰਿਆਏ ਪੰਜਾਬ ਰੱਖਿਆ ਜਾਵੇ। ਨੰਬਰ 14, ਬਲੋਚਿਸਤਾਨ ਵਿੱਚ ਬਲੋਚ ਦਹਿਸ਼ਤਗਰਦਾਂ ਦੇ ਹੱਥੋਂ ਬੇਗੁਨਾਹ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੀ ਭਰਪੂਰ ਮੁਜ਼ੰਮਤ ਕੀਤੀ ਜਾਂਦੀ ਹੈ। ਨੰਬਰ 15, ਜਨੂਬੀ ਪੰਜਾਬ ਵਿੱਚ ਪੰਜਾਬੀ ਅਫਸਰਾਂ ਨੂੰ ਧਮਕੀਆਂ ਦੇਣ ਵਾਲੇ ਮੁਲਕ ਦੁਸ਼ਮਣ ਅਨਾਸਰ ਦੀ ਨਿੰਦਿਆ ਕੀਤੀ ਜਾਂਦੀ ਹੈ। ਨੰਬਰ 16, ਪੰਜਾਬ ਦੀ ਵੰਡ ਲਈ
ਹੋਣ ਵਾਲੀ ਹਰ ਸਾਜ਼ਿਸ਼ ਨੂੰ ਹਰ ਸਤ੍ਹਾ ਉੱਤੇ ਮੁਕਾਉਣ ਦਾ ਜ਼ਿੰਮਾ ਚੁੱਕਿਆ ਜਾਵੇ। ਉਚੇਚੇ ਤੌਰ ਇਕਦਾਮ ਦੀ ਨਿੰਦਿਆ ਕੀਤੀ ਜਾਵੇ। ਨੰਬਰ 17, ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀ ਲੋਕਾਂ ਦੀ ਆਬਾਦਕਾਰੀ ਬੰਦ ਕੀਤੀ ਜਾਵੇ, ਬਿਲਖਸੂਸ ਅਫਗਾਨੀਆਂ ਵਾਸਤੇ ਖਾਸ ਕਰਕੇ ਸਾਨੂੰ ਜਿਹੜਾ ਹੈ ਨਾ ਇਹਦੇ ਵਿੱਚ ਨਹੀਂ ਹੈ, ਲੇਕਿਨ ਮੈਂ ਚਾਹਾਂਗਾ ਸ਼ਾਮਿਲ ਕਰ ਦਿੱਤਾ ਜਾਵੇ। ਨੰਬਰ 18, ਹਕੂਮਤ ਪੰਜਾਬ ਵਿੱਚ ਇੱਕੋ ਦਿਨ ਪੰਜਾਬੀ ਕਲਚਰ ਡੇ ਮਨਾਉਣ ਦਾ ਐਲਾਨ ਕਰੇ। ਇਹ ਜਿਹੜੇ ਵੱਖਰੇ ਵੱਖਰੇ ਉਹਨਾਂ ਨੇ ਕੀਤੇ ਨੇ ਕਲਚਰ ਡੇ, ਉਹ ਵੀ ਪੰਜਾਬੀ ਕਲਚਰ ਡੇ ਹੋਵੇ, ਪੰਜਾਬ ਕਲਚਰ ਡੇ ਨਹੀਂ, ਪੰਜਾਬੀ ਕਲਚਰ ਡੇ ਉਹਦਾ ਨਾਂ ਰੱਖਿਆ ਜਾਵੇ। ਨੰਬਰ 19, ਪੰਜਾਬ ਦੀ ਵੰਡ ਕਰਨ ਵਾਲੇ ਅਨਾਸਰ ਦੀ ਨਿੰਦਿਆ ਕੀਤੀ ਜਾਂਦੀ ਹੈ ਤੇ ਆਖਿਆ ਜਾਂਦਾ ਹੈ ਕਿ ਪੰਜਾਬ ਤੋਂ ਪਹਿਲੋਂ ਸਿੰਧ ਬਲੋਚਿਸਤਾਨ ਕੇਪੀ ਨੂੰ ਵੰਡਣ ਦਾ ਮਨਸੂਬਾ ਬਣਾਓ। ਪੰਜਾਬ ਦੀ ਵੰਡ ਸਾਜ਼ਿਸ਼ ਕਬੂਲ ਕੀਤੀ ਨਹੀਂ ਜਾਵੇਗੀ। ਨੰਬਰ 20, ਪੰਜਾਬ ਦੀ ਵੰਡ ਖੁਆਹ ਉਹ ਲਸਾਨੀ ਜਾਂ ਇੰਤਜ਼ਾਮੀ ਬੁਨਿਆਦਾਂ ਉੱਤੇ ਹੋਵੇ, ਉਹਨੂੰ ਰੱਦ ਕੀਤਾ ਜਾਂਦਾ ਹੈ। ਇਹ तमाम 20 ਦੀਆਂ 20 ਕਰਾਰਦਾਦਾਂ ਤੁਹਾਨੂੰ ਮਨਜ਼ੂਰ ਨੇ? ਇੱਕ ਹੋਰ ਸ਼ਾਮਲ ਕਰ ਲਓ ਜਿਹੜੀ ਤੁਸੀਂ ਬੋਲੀ ਹੈ ਕਿ ਕੋਈ ਜਨੂਬੀ ਪੰਜਾਬ ਨਹੀਂ, ਸਿਰਫ ਪੰਜਾਬ। ਹਾਂ, ਇਹਦੇ ਵਿੱਚ ਇੱਕ ਕਰਾਰਦਾਦ ਇਹ ਵੀ ਹੈ ਕਿ ਅਸੈਂਬਲੀ ਵਿੱਚ ਅਸੀਂ ਖਾਸ ਕਰਕੇ ਇਹ ਚਾਹੁੰਦੇ ਹਾਂ ਕਿ ਅਸੈਂਬਲੀ ਦੇ ਫਲੋਰ ਤੋਂ ਇਹ तमाम ਕਰਾਰਦਾਦਾਂ ਸਮੇਤ ਉਹ ਵੀ ਕਰਾਰਦਾਦ ਮਨਜ਼ੂਰ ਕੀਤੀ ਜਾਵੇ ਕਿ ਪੰਜਾਬ ਵਾਸਤੇ ਹਮੇਸ਼ਾ ਜਨੂਬੀ ਸ਼ੁਮਾਲੀ ਕੋਈ ਨਾਂ ਨਾ ਵਰਤਿਆ ਜਾਵੇ, ਸਿਰਫ ਪੰਜਾਬ ਵਰਤਿਆ ਜਾਵੇ।